अकाल जी ਨੂੰ ਆਖਦੇ ਹਾਂ ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ ਜੁੜ ਚੁੱਕੇ ਹੈ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 18 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415 909 0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੁਗਰਾਜ ਸਿੰਘ ਢਾਲੀਵਾਲ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ, ਇੰਦਰਜੀਤ ਸਿੰਘ ਬੜਿੰਗ ਮੰਟੀਕਾ। ਜ਼ੈਂਡਰ ਗਰੁੱਪ, ਜਿਨ੍ਹਾਂ ਤੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 855 905 2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 76 98 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ। ਕਹਿੰਦੇ ਵੀ ਇੱਕ ਬਹੁਤ ਪੁਰਾਣਾ ਜੋਕ ਆ ਵੀ ਦੋ ਦੋਸਤ ਇੱਕ ਰਿਜ਼ੋਰਟ ਦੇ ਉੱਤੇ ਬੈਠੇ ਸੀ ਤੇ ਉਹ ਫੂਡ ਖਾ ਰਹੇ ਸੀ ਤਾਂ ਕਹਿੰਦੇ ਵੀ ਫੂਡ ਬੜਾ ਟੈਰੀਬਲ ਆ, ਜਦੋਂ ਕਿ ਦੂਜਾ ਜਿਹੜਾ ਕਹਿੰਦਾ ਵੀ ਹੈ ਤਾਂ ਮਾੜਾ ਆ, ਪਰ ਜਿਹੜੇ ਫੂਡ ਉਹ ਹੈ ਵੀ ਬੜੀ ਘੱਟ ਕੁਆਂਟੀਟੀ ਦੇ ਵਿੱਚ, ਪੋਰਸ਼ਨ ਵੀ ਬੜਾ ਘੱਟ ਆ। ਸੋ ਇਹ ਸਾਰਾ ਕੁਝ ਅੱਜ ਇਨਵੈਸਟਰਸ ਦੇ ਨਾਲ ਵਾਪਰਿਆ। ਫੈਡਰਲ ਰਿਜ਼ਰਵ ਬੋਰਡ ਨੇ ਇੰਟਰਸਟ ਰੇਟ ਇਨਕਰੀਜ਼ ਕੀਤੇ, ਪਰ ਸਟਿਲ ਉਹ ਚਾਹੁੰਦੇ ਆ ਇਨਵੈਸਟਰਸ ਪਈ ਇੰਟਰਸਟ ਰੇਟ ਨੂੰ ਹੋਰ ਇਨਕਰੀਜ਼ ਕੀਤਾ ਜਾਵੇ। ਜਦ ਕਿ ਉਹਦਾ ਰਿਜ਼ਲਟ ਕੀ ਨਿਕਲਿਆ, ਪਿਛਲੇ 2 ਹਫ਼ਤਿਆਂ ਦੇ ਵਿੱਚ ਸਟਾਕ ਮਾਰਕੀਟ ਬੁਰੀ ਤਰ੍ਹਾਂ USA ਦੇ ਵਿੱਚ ਲੁੜਕ ਰਹੀ ਆ। ਕੱਲਾ USA ਨਹੀਂ, ਆਲ ਓਵਰ ਦੀ ਵਰਲਡ ਦੀ ਸਟਾਕ ਮਾਰਕੀਟ ਦੇਖੋ, ਸਾਰੇ ਪਾਸੇ ਬੁਰਾ ਹਾਲ ਆ। ਅੱਜ USA ਦੇ ਵਿੱਚ ਡਾਓ ਜੋਨ ਇੰਡਸਟਰੀਅਲ 1164 ਪੁਆਇੰਟ, ਯਾਨੀ ਕਿ 3.6% ਡਾਊਨ ਗਿਆ। ਇਹ ਬਿਗੇਸਟ ਲਾਸ ਹੈਗਾ 2020 ਤੋਂ ਬਾਅਦ, ਜੂਨ 2020 ਤੋਂ ਬਾਅਦ। ਇਸੇ ਤਰ੍ਹਾਂ ਨੈਸਡੈਕ ਵੀ 4.73% ਡਾਊਨ ਗਿਆ ਹੈਗਾ। ਪਹਿਲਾਂ ਬਹੁਤ ਸਾਰੇ ਲੋਕ ਇਹ ਜਿਹੜੇ ਖਾਸ ਕਰਕੇ ਇਨਵੈਸਟਰਸ ਹੁੰਦੇ ਆ ਜਾਂ ਸਟਾਕ ਮਾਰਕੀਟ 'ਚ ਆ, ਉਹ ਇਹੀ ਸੋਚ ਰਹੇ ਸੀ ਵੀ ਨਹੀਂ, ਜਿਹੜੀ ਇਹ ਟੈਕ ਇੰਡਸਟਰੀ ਆ ਉਹਦੇ ਤੇ ਹੀ ਜ਼ਿਆਦਾ ਅਸਰ ਪੈ ਰਿਹਾ ਹੈਗਾ। ਪਰ ਜਿਸ ਤਰ੍ਹਾਂ, ਕਿਉਂਕਿ ਕਹਿੰਦੇ ਹਰ ਇੱਕ ਨੇ ਖਾਣਾ ਪੀਣਾ, ਕੱਪੜੇ ਪਹਿਨਣੇ, ਇਹ ਤਾਂ ਹਰ ਇੱਕ ਨੇ ਕਰਨੇ ਹੀ ਆ, ਸੋ ਇਹਨਾਂ ਕੰਪਨੀਆਂ ਦੇ ਉੱਤੇ ਅਸਰ ਕੋਈ ਨਹੀਂ ਪੈਣਾ। ਪਰ ਜਦੋਂ ਹੀ ਟਾਰਗੇਟ ਸਟੋਰ ਦੇ ਜਿਹੜੀ ਉਹਨਾਂ ਦੇ ਪ੍ਰੋਫਿਟ ਦੀ ਖਬਰ ਬਾਹਰ ਆਈ ਵੀ ਉਹਨਾਂ ਦੀ ਨੈਟ ਇਨਕਮ 52% ਘਟ ਗਈ ਹੈਗੀ ਆ ਇਸ ਪਹਿਲੇ ਕੁਆਰਟਰ ਦੇ ਵਿੱਚ, ਜਦੋਂ ਕਿ ਵਾਲ ਸਟਰੀਟ ਐਕਸਪੈਕਟ ਕਰ ਰਹੀ ਸੀ ਜ਼ਿਆਦਾ ਹੋਊਗੀ, ਉਹਦੇ ਨਾਲ ਟਾਰਗੇਟ ਵਾਲਿਆਂ ਦਾ ਸ਼ੇਅਰ 25% ਅੱਜ ਕੱਲੇ ਇੱਕ ਦਿਨ ਦੇ ਵਿੱਚ ਡਾਊਨ ਚਲੇ ਗਿਆ। ਕਹਿੰਦੇ ਸਨ 1987 ਤੋਂ ਬਾਅਦ ਇੰਨਾ ਜ਼ਿਆਦਾ ਡਾਊਨ ਇੱਕ ਕੰਪਨੀ ਦਾ ਗਿਆ। ਕੱਲਾ ਟਾਰਗੇਟ ਨਹੀਂ, ਵਾਲਮਾਰਟ, ਕਾਸਕੋ, ਹੋਰ ਜਿਹੜੇ ਰੀਟੇਲ ਵਾਲੀਆਂ ਕੰਪਨੀਆਂ ਆ ਉਹਨਾਂ ਦੇ ਉੱਤੇ ਵੀ ਅਸਰ ਪਿਆ। ਸੋ ਹੁਣ ਸਾਰਾ ਕੁਝ ਹੋਇਆ ਕਿ ਇਹਨੂੰ ਦੇਖਦੇ ਹੋਏ ਪਿਛਲੇ ਦਿਨਾਂ ਦੇ ਵਿੱਚ ਡਿਊਚ ਬੈਂਕ ਨੇ ਕਿਹਾ ਸੀ ਵੀ ਰਿਸੈਸ਼ਨ 2023 ਚ ਆਊਗਾ। ਗੋਲਡਮੈਨ ਸੈਕ ਨੇ ਕਿਹਾ ਸੀ 35% ਚਾਂਸ ਹੈ ਰਿਸੈਸ਼ਨ ਆਉਣ ਦੇ। ਅੱਜ ਤੀਜੀ ਵੱਡੀ ਬੈਂਕ USA ਚ JP ਮੋਰਗਨ, ਉਹਨਾਂ ਨੇ ਕਿਹਾ ਵੀ 70% ਚਾਂਸ ਆ ਵੀ ਹੁਣ USA ਦੇ ਵਿੱਚ ਰਿਸੈਸ਼ਨ ਆਊਗਾ। ਜੀ ਬਿਲਕੁਲ, ਅੱਜ ਸਟਾਕ ਮਾਰਕੀਟ ਮੂੰਹ ਦੇ ਮੂੰਹ ਜ਼ਮੀਨ ਦੇ ਵਿੱਚ ਧੱਸ ਗਈ। ਹੋਮ ਡੀਪੂ, ਲੋਜ਼, ਵਾਲਮਾਰਟ, ਟਾਰਗੇਟ, ਜਿਹੜੇ ਵੱਡੇ 4 ਮੇਜਰ ਰੀਟੇਲਰਸ ਆ, ਜਿਹਨੂੰ ਕਹਿ ਲਓ ਵੀ ਬੱਚਾ ਵੀ ਇਹਨਾਂ ਦਾ ਨਾਮ ਜਾਣਦਾ ਆ, ਇਹਨਾਂ ਦੇ ਜਿਹੜੇ ਕੁਆਰਟਰਲੀ ਫਾਈਨੈਂਸ਼ੀਅਲ ਨਤੀਜੇ ਆਉਣੇ ਆ, ਉਸ ਦੇ ਡਰ ਖੁਣੋਂ ਹੀ ਇਹ ਸਾਰਾ ਕੁਝ ਆਲਰੇਡੀ ਆ ਰਿਹਾ ਹੈਗਾ। ਐਮਾਜ਼ੋਨ ਨੇ, ਜਿੱਦਾਂ ਤੁਸੀਂ ਪਹਿਲਾਂ ਹੀ ਜ਼ਿਕਰ ਕੀਤਾ ਵੀ ਰੀਟੇਲ ਇੰਡਸਟਰੀ ਦੇ ਵਿੱਚ ਉਹਨਾਂ ਨੇ ਅਪ੍ਰੈਲ ਮਹੀਨੇ ਦੇ ਵਿੱਚ ਹੀ ਘੁੱਗੂ ਵਜਾਉਣਾ ਸ਼ੁਰੂ ਕਰਤਾ ਸੀਗਾ ਵੀ ਭਾਈ ਰੀਟੇਲ ਇੰਡਸਟਰੀ ਪਹਿਲਾਂ ਵਰਗੀ ਜਿਹੜੀ ਉਹ ਨਹੀਂ ਰਹੀ, ਗਰੋਥ ਨਹੀਂ ਇਸ ਦੇ ਵਿੱਚ ਹੋ ਰਹੀ ਹੈਗੀ। ਸੋ ਵਾਲਮਾਰਟ ਵਾਲੇ ਕਹਿੰਦੇ ਆ ਵੀ ਜਿਹੜੇ ਪ੍ਰਾਈਸ ਸੈਂਸਿਟਿਵ ਕਸਟਮਰਸ ਆ, ਉਹ ਪ੍ਰਾਈਵੇਟ ਲੇਬਲ ਬ੍ਰਾਂਡਸ ਵੱਲ ਨੂੰ ਜਿਹੜੇ ਉਹ ਜਾ ਰਹੇ ਆ। ਉਹਨਾਂ ਹੋਮ ਡੀਪੂ ਨੇ ਆਪਣੇ ਜਿਹੜੇ ਕਸਟਮਰ ਬੇਸ ਆ ਉਸ ਦੇ ਉੱਤੇ ਨਿਰਭਰ ਕੀਤਾ। ਆਪਾਂ ਦੇਖਿਆ ਵੀ ਲੰਬਰ ਪ੍ਰਾਈਸ ਇੱਕ ਟਾਈਮ ਦੇ ਉੱਤੇ ਕਿੰਨੇ 3 ਗੁਣਾ 4 ਗੁਣਾ ਵੀ ਕਈ ਥਾਵਾਂ ਦੇ ਉੱਤੇ ਜਿਹੜਾ ਉਹ ਹੋ ਗਿਆ। ਕੰਟਰੈਕਟਰਸ ਨੂੰ ਵੀ ਇਸ ਦੀ ਜਿਹੜੀ ਉਹ ਮਾਰ ਪਈ। ਸੋ ਹਰ ਇੱਕ ਪਾਸੇ ਅੱਜ ਜਿਹੜੇ ਐਨਾਲਿਸਿਸ ਉਹ ਬਹੁਤ ਮਾੜੇ ਹੀ ਜਿਹੜੇ ਉਹ ਚੱਲੇ। ਖਾਸ ਕਰਕੇ ਵਾਲਮਾਰਟ ਤੇ ਟਾਰਗੇਟ
ਦੇ ਵਿੱਚ ਜਿਹੜੇ ਕੁਆਟਰਲੀ ਲਾਸ ਦੇ ਆਂਕੜੇ ਆਉਣੇ ਆ, ਉਹਦੇ ਕਰਕੇ ਹਰ ਇੱਕ ਨੂੰ ਹਫੜਾ-ਦਫੜੀ ਜਿਹੜੀ ਆ ਉਹ ਮੱਚ ਗਈ ਹੈਗੀ ਆ। ਸੋ ਇਸ ਕਰਕੇ ਸਟਾਕ ਮਾਰਕੀਟਸ ਦੇ ਵਿੱਚ ਅੱਜ ਕ੍ਰੈਸ਼ ਹੋ ਗਿਆ ਹੈ। ਹਰਜੋਤ ਸਿੰਘ ਜੀ, ਇਹ ਜ਼ਰੂਰ ਦੱਸਦੇ ਜਾਈਏ, ਸਟਾਕ ਮਾਰਕੀਟ ਰੀਅਲ ਇਕੋਨਮੀ ਨਹੀਂ ਹੁੰਦੀ। ਇਹ ਆਪਾਂ ਬਾਰ-ਬਾਰ ਜਿਹੜੀ ਉਹ ਕਹਿਣਾ ਚਾਹੁੰਦੇ ਆ। ਅਮਰੀਕਾ ਦੇ ਵਿੱਚ 50% ਜਿਹੜੇ ਅਮਰੀਕਨਸ ਆ, ਉਹ ਸਿਰਫ ਸਟਾਕਸ ਨੂੰ ਜਿਹੜੇ ਆ ਉਹ ਬਾਏ ਸੈਲ ਕਰਦੇ ਆ। 54% ਇਹ ਆਂਕੜਾ ਜਿਹੜਾ ਉਹ ਦੱਸਿਆ ਜਾਂਦਾ 100 ਤੇ 45 ਮਿਲੀਅਨ। ਉਹਨਾਂ ਦੇ ਵਿੱਚੋਂ ਜਿਹੜੇ ਵੈਲਦੀਐਸਟ 10% ਆ, ਉਹ 80% ਓਵਰਆਲ ਸਟਾਕਸ ਨੂੰ ਜਿਹੜਾ ਉਹ ਮੈਨੇਜ ਕਰ ਰਹੇ ਆ। ਉਹ ਉਹਨਾਂ ਦੇ ਜਿਹੜੇ ਇਸ ਦੇ ਵਿੱਚ ਮਾਲਕ ਹੈਗੇ ਆ। ਸੋ ਸਟਾਕਸ ਦੇ ਉੱਤੇ ਜੇ ਗੱਲ ਕਰੀਏ ਵੀ ਇਹ ਰੀਅਲ ਇਕੋਨਮੀ ਨੂੰ ਦੱਸਦਾ ਹੈ, ਨਹੀਂ। ਹਾਂ, ਪਰ ਇਹ ਇਸ ਦਾ ਇੱਕ ਪਾਰਟ ਹੈਗਾ, ਇਕੋਨਮੀ ਦਾ ਇੱਕ ਪਾਰਟ ਹੈਗਾ ਆ। ਰੀਅਲ ਇਕੋਨਮੀ, ਜੌਬ ਮਾਰਕੀਟ, CPI ਕੰਜ਼ਿਊਮਰ ਪ੍ਰਾਈਸ ਇੰਡੈਕਸ, GDP, ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਜਿਹੜੀ ਆ ਉਹ ਦੱਸੀ ਜਾਂਦੀ ਆ। ਪਰ ਲੋਕ ਕਾਫੀ ਹੱਦ ਤੱਕ ਇਸ ਦੇ ਉੱਤੇ ਨਿਰਭਰ ਹੁੰਦੇ ਆ ਵੀ ਇਹ ਕਿਹੜੇ ਪਾਸੇ ਨੂੰ ਜਾ ਰਹੀ ਆ। ਕਿਤੇ ਨਾ ਕਿਤੇ ਇਨਵੈਸਟਰਸ ਦਾ ਖਿਆਲ, ਉਹਨਾਂ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਆ, ਉਹ ਪਤਾ ਜਿਹੜਾ ਉਹ ਲੱਗ ਜਾਂਦਾ ਆ। ਜੀ 40 ਸੋ ਸਾਲ ਜੀ ਬਹੁਤ ਵਾਰ ਰਾਜਕਰਮਵੀਰ ਸਿੰਘ ਜੀ, ਇਕੱਲਾ ਇਹ ਨਹੀਂ ਹੈ, ਬਹੁਤ ਲੋਕ ਕੰਪਨੀਆਂ 'ਚ ਕੰਮ ਕਰਦੇ ਆ, ਉਹਨਾਂ ਦੀ 401k ਰਿਟਾਇਰਮੈਂਟ ਪਲਾਨਸ ਹੁੰਦੀਆਂ, ਉਹ ਵੀ ਵਾਈਪ ਆਊਟ ਹੋਈਆਂ ਹੈਗੀਆਂ ਬਹੁਤ ਜ਼ਿਆਦਾ। ਉਹਦੇ ਤੇ ਵੀ ਅਸਰ ਹੁੰਦਾ ਨੈਚੁਰਲੀ, ਕਿਉਂਕਿ ਉਹ ਸਟਾਕ ਮਾਰਕੀਟ ਦੇ ਵਿੱਚ ਇਨਵੈਸਟ ਕੀਤੀਆਂ ਹੁੰਦੀਆਂ ਹੈਗੀਆਂ। ਜੇ ਇਕੱਲਾ ਸੰਨ 2022 'ਚ ਦੇਖਿਆ ਜਾਵੇ, 14% ਡਾਓ ਜੋਨ ਇੰਡਸਟਰੀਅਲ 5095 ਪੁਆਇੰਟ 2022 'ਚ 4 ਮਹੀਨਿਆਂ 'ਚ ਜਾ ਚੁੱਕਾ ਹੈ, 4.5 ਮਹੀਨਿਆਂ 'ਚ। S&P ਇੰਡੈਕਸ 18% ਤੇ ਨੈਸਡੈਕ 28% ਡਾਊਨ ਹੋ ਚੁੱਕਾ ਹੈਗਾ। ਜੀ, ਇੱਕ ਜਿਹੜੇ ਸਕਾਟ ਮਿਨਾਰਡ ਹੈਗੇ ਨੇ, ਉਹਨਾਂ ਨੇ ਇੱਕ ਹੋਰ ਨਵੀਂ ਡਰਾਉਣੀ ਜੀ ਚੀਜ਼ ਜਿਹੜੀ ਉਹ ਦੱਸ ਛੱਡੀ ਆ। ਸਟਾਕ ਮਿਨਾਰਡ ਜਿਹੜੇ ਉਹਨਾਂ ਨੇ ਕਿਹਾ ਆ ਵੀ ਨੈਸਡੈਕ ਕੰਪੋਜ਼ਿਟ ਜਿਹੜਾ ਆ ਉਹ 75%, ਜਿਹੜੇ ਆਪਣੇ ਇੱਕ ਟਾਈਮ ਦੇ ਉੱਤੇ ਪੀਕ ਤੋਂ ਗਿਆ ਸੀ, 75% ਜਿਹੜਾ ਉਹ ਡਿੱਗ ਸਕਦਾ ਆ। S&P 500 ਜਿਹੜਾ ਆ ਉਹ 45% ਤੱਕ ਜਿਹੜਾ ਆ ਉਹ ਡਿੱਗ ਸਕਦਾ ਆ। ਸੋ ਮਿਨਾਰਡ ਨੇ ਜਿਹੜਾ ਹਰਜੋਤ ਸਿੰਘ ਜੀ ਕਿਹਾ ਵੀ ਲੱਗਦਾ ਵੀ ਇਹ ਕੋਲੈਪਸ ਜਿਹੜਾ ਆ, ਇੰਟਰਨੈਟ ਬਬਲ ਜਦੋਂ ਫਟਿਆ ਸੀਗਾ ਨਾ, ਕਹਿੰਦੇ ਵੀ ਉਦਾਂ ਦਾ ਜਿਹੜਾ ਉਹ ਨਜ਼ਰ ਆ ਰਿਹਾ ਆ। 1999 2000 ਤੋਂ ਬਾਅਦ ਦੇ ਵਿੱਚ ਜੋ ਕੁਛ ਉਹ ਬਬਲ ਫਟਣ ਤੋਂ ਬਾਅਦ ਦੇ ਵਿੱਚ ਦੇਖਿਆ ਗਿਆ, ਇਹ ਚੀਜ਼ ਦੇਖੀ ਗਈ ਆ। ਗੰਗਨਹੈਮ ਪਾਰਟਨਰਸ ਗਲੋਬਲ ਚੀਫ ਇਨਵੈਸਟਮੈਂਟ ਆਫਿਸਰ ਹੈਗੇ ਨੇ, ਉਹਨਾਂ ਨੇ ਮਾਰਕੀਟ ਵਾਚ ਦੇ ਨਾਲ ਇੱਕ ਇੰਟਰਵਿਊ ਦੇ ਦੌਰਾਨ ਇਹ ਗੱਲਬਾਤ ਜਿਹੜੀ ਉਹ ਆਖੀ ਹੈਗੀ ਆ। ਸੋ ਕਹਿੰਦੇ ਵੀ 75% ਡਾਊਨ ਹੋ ਸਕਦਾ ਰਾਈਟ ਨਾਓ। ਜਿਹੜਾ ਨੈਸਡੈਕ ਕੰਪੋਜ਼ਿਟ ਆ ਉਹ 28% ਆਪਣੀ ਪੀਕ ਵੈਲਿਊ ਤੋਂ ਆਲਰੇਡੀ ਥੱਲੇ ਆ ਚੁੱਕਾ ਹੈਗਾ ਆ। ਤੇ ਜਿਹੜਾ S&P ਆ ਉਹ 45% ਆਲਰੇਡੀ ਥੱਲੇ ਚੱਲ ਰਿਹਾ ਹੈਗਾ। ਸੋ 45% ਤੱਕ ਜਾ ਸਕਦਾ ਰਾਈਟ ਨਾਓ। 18% ਉਹ ਆਪਣੀ ਵੈਲਿਊ ਲੂਜ਼ ਕਰ ਚੁੱਕਾ ਆ। ਸੋ ਓਵਰਆਲ ਜਿੱਦਾਂ ਇਹ ਗੱਲ ਆਪਾਂ ਕਹਿ ਰਹੇ ਹਾਂ ਵੀ ਸਟਾਕ ਮਾਰਕੀਟ ਮੂੰਹ ਦੇ ਮੂੰਹ ਪਈ ਹੋਈ ਆ, ਜ਼ਮੀਨ ਤੇ ਆ, ਤੇ ਮਹਿੰਗਾਈ ਜਿਹੜੀ ਆ ਉਹ ਅਸਮਾਨ ਜਿਹੜੀ ਆ ਉਹ ਪਾੜ ਰਹੀ ਆ। ਤੇਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ, ਉਸ ਦੇ ਉੱਤੇ ਕੋਈ ਕੰਟਰੋਲ ਨਹੀਂ। ਇਹ ਸਾਰੀਆਂ ਚੀਜ਼ਾਂ ਨੇ ਇਸ ਟਾਈਮ ਲੋਕਾਂ ਨੂੰ ਸੋਚਣ ਦੇ ਲਈ ਤੇ ਆਪਣੇ ਫੈਸਲਿਆਂ ਦੇ ਉੱਤੇ ਮੁੜ ਦੁਬਾਰਾ ਵਿਚਾਰ ਕਰਨ ਦੇ ਲਈ ਮਜਬੂਰ ਕੀਤਾ ਆ। ਜੀ, ਮਹਿੰਗਾਈ ਨੇ ਇੱਕ ਤਰ੍ਹਾਂ ਨਾਲ ਲੋਕਾਂ ਦਾ ਦਮ ਪੂਰਾ ਐਨ ਘੁੱਟਿਆ ਪਿਆ ਆ। ਗੈਸ ਦੀ ਪ੍ਰਾਈਸ ਐਵਰੇਜ $4 ਪੂਰੇ ਅਮਰੀਕਾ 'ਚ ਹੋ ਗਈ ਆ, ਜਦ ਕਿ ਸਾਡੇ ਕੈਲੀਫੋਰਨੀਆ ਦੇ ਵਿੱਚ $6 ਦੇ ਲਾਗੇ-ਛਾਗੇ ਤੇ ਬੇ ਏਰੀਏ ਦੇ ਵਿੱਚ $6.25 $6.5 ਦੇ ਲਾਗੇ ਪਹੁੰਚ ਗਈ ਆ। ਇਹ ਵੀ ਰਿਪੋਰਟਸ ਆ ਰਹੀਆਂ ਵੀ ਸਮਰ ਐਂਡ ਤੱਕ ਐਵਰੇਜ ਗੈਸ ਦੀ ਪ੍ਰਾਈਸ $6 ਤੱਕ ਹੋ ਸਕਦੀ ਹੈ। ਜੇ $6 USA 'ਚ ਹੋਊਗੀ ਤਾਂ ਕੈਲੀਫੋਰਨੀਆ ਦਾ ਕੀ ਹਾਲ ਹੋਊਗਾ, ਇਹ ਤੁਹਾਨੂੰ ਪਤਾ ਹੀ ਆ। ਬਾਕੀ ਹਰ ਇੱਕ ਚੀਜ਼, ਦੁੱਧ, ਰੋਜ਼ਮर्रा ਦੀ ਜ਼ਿੰਦਗੀ, ਜੋ ਚੀਜ਼ਾਂ ਤੁਸੀਂ ਯੂਜ਼ ਕਰਦੇ ਆ, ਬਹੁਤ ਜ਼ਿਆਦਾ ਮਹਿੰਗਾ ਹੋ ਗਿਆ ਆ। ਸੋ ਹੁਣ ਦੇਖਦੇ ਆ, ਇਨਫਲੇਸ਼ਨ ਨੂੰ ਕੰਟਰੋਲ ਕਰਨ ਲਈ ਫੈਡਰਲ ਰਿਜ਼ਰਵ ਬੋਰਡ ਨੇ ਤਾਂ ਇਹ ਕਿਹਾ ਆ ਵੀ ਹੋ ਸਕਦਾ ਜੂਨ ਵਾਲੀ ਮੀਟਿੰਗ 'ਚ 0.5% ਹੋਰ ਇੰਟਰਸਟ ਰੇਟ ਇਨਕਰੀਜ਼ ਕਰਨ। ਪਰ ਬਹੁਤ ਸਾਰੇ ਇਨਵੈਸਟਰ, ਈਵਨ ਦੋ ਉਹਨੀ ਇੰਨੇ ਪੈਸੇ ਲੂਜ਼ ਕੀਤੇ, ਉਹ ਕਹਿੰਦੇ ਵੀ 0.75% ਇੰਟਰਸਟ ਰੇਟ ਇਨਕਰੀਜ਼ ਕਰਨਾ ਚਾਹੀਦਾ ਆ, ਤਾਂ ਇਹ ਇਨਫਲੇਸ਼ਨ ਆ ਉਹ ਘਟ ਸਕਦੀ ਹੈਗੀ ਆ। ਜੀ, ਇਨਫੈਕਟ ਹਰਜੋਤ ਸਿੰਘ ਜੀ, ਨੈਸ਼ਨਲ ਐਵਰੇਜ $4.5 ਤੋਂ ਉੱਤੇ ਆ, ਜੀ ਤੇ ਕੈਲੀਫੋਰਨੀਆ ਦੀ ਜਿਹੜੀ ਐਵਰੇਜ ਆ ਉਹ $6 ਤੋਂ ਉੱਤੇ ਆ। ਡੀਜ਼ਲ ਦੀ ਜਿਹੜੀ ਪ੍ਰਾਈਸ ਰਾਈਟ ਨਾਓ ਕਰੰਟ ਐਵਰੇਜ $6.5 ਤੋਂ ਉੱਤੇ ਕੈਲੀਫੋਰਨੀਆ ਦੇ ਵਿੱਚ ਜਿਹੜੀ ਆ ਉਹ ਚੱਲ ਰਹੀ ਆ। ਤੇ ਨੈਸ਼ਨਲ ਜਿਹੜੀ ਆ ਉਹ ਵੀ ਜਿਹੜੀ $6 ਦੇ ਇਰਦ ਗਿਰਦ
ਘੁੰਮ ਰਹੀ ਹੈਗੀ ਆ। ਸੋ ਸਥਿਤੀ ਕੋਈ ਬਹੁਤੀ ਜਿਹੜੀ ਜ਼ਿਆਦਾ ਚੰਗੀ ਨਜ਼ਰ ਨਹੀਂ ਆ ਰਹੀ ਹੈਗੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ, ਬੇਬੀ ਫਾਰਮੂਲੇ ਦਾ ਮਸਲਾ ਅਜੇ ਵੀ ਗੰਭੀਰ ਰੂਪ ਹੀ ਅਖਤਿਆਰ ਕੀਤਾ ਹੋਇਆ ਆ। ਅੱਜ ਰਾਸ਼ਟਰਪਤੀ ਬਾਈਡਨ ਨੇ ਇਹ ਅਨਾਊਂਸ ਕੀਤਾ ਵੀ ਉਹ ਜਿਹੜਾ ਡਿਫੈਂਸ ਪ੍ਰੋਡਕਸ਼ਨ ਐਕਟ ਆ ਉਸ ਨੂੰ ਇਨਵੋਕ ਕਰਨਗੇ ਤਾਂ ਜੋ ਬੇਬੀ ਫਾਰਮੂਲਾ ਜਿਹੜਾ ਆ ਉਹ ਬਣਾਇਆ ਜਾ ਸਕੇ ਤੇ ਸਟੋਰਾਂ ਦੀਆਂ ਸ਼ੈਲਫਾਂ ਤੱਕ ਪਹੁੰਚੇ। FDA ਨੇ ਕਿਹਾ ਆ ਵੀ ਜਿਹੜਾ ਮਿਸ਼ੀਗਨ ਦਾ ਪਲਾਂਟ ਮੁੜ ਦੁਬਾਰਾ ਚਾਲੂ ਕਰਨ ਦੇ ਬਾਵਜੂਦ ਵੀ ਅਜੇ ਮਹੀਨਾ ਡੇਢ ਮਹੀਨਾ ਲੱਗ ਜਾਊਗਾ ਸ਼ੈਲਫਸ ਤੱਕ ਜਿਹੜਾ ਬੇਬੀ ਫਾਰਮੂਲਾ ਪਹੁੰਚਣ ਦੇ ਲਈ। ਬਾਹਰੋਂ ਵੀ ਯੂਰਪੀਅਨ ਬੇਬੀ ਫਾਰਮੂਲਾ ਵੀ ਇੱਧਰ ਨੂੰ ਆ ਸਕਦਾ ਹੈ, ਪਰ FDA ਦੇ ਅਪਰੂਵਲ, ਉਹਨਾਂ ਦੀਆਂ ਰੈਗੂਲੇਸ਼ਨਸ ਨੂੰ ਉਹਨੂੰ ਪੂਰਾ ਕਰਨਾ ਪਊਗਾ। ਡਿਫੈਂਸ ਪ੍ਰੋਡਕਸ਼ਨ ਐਕਟ ਦੀ ਉਦੋਂ ਵਰਤੋਂ ਕੀਤੀ ਜਾਂਦੀ ਆ ਜਦੋਂ ਜਿਹੜੇ ਮੁਲਕ ਦੇ ਵਿੱਚ ਕਿਸੇ ਵੀ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਹੋਵੇ ਤਾਂ ਪ੍ਰੈਜ਼ੀਡੈਂਟ ਆਖ ਸਕਦਾ ਹੈ ਵੱਖ-ਵੱਖ ਕੰਪਨੀਆਂ ਨੂੰ, ਤੁਸੀਂ ਆਪਣਾ ਜਿਹੜਾ ਕੰਮ ਛੱਡ ਕੇ ਇਹ ਚੀਜ਼ ਨੂੰ ਬਣਾਉਣ ਵੱਲ ਧਿਆਨ ਦਿਓ। ਜਦੋਂ ਕੋਵਿਡ ਦੀ ਸ਼ੁਰੂਆਤ ਹੋਈ ਸੀ ਉਦੋਂ ਰਾਸ਼ਟਰਪਤੀ ਟਰੰਪ ਦੇ ਦੁਆਰਾ ਵੀ ਇਸ ਐਕਟ ਨੂੰ ਇਨਵੋਕ ਕਰਕੇ ਥਾਂ-ਥਾਂ ਦੇ ਉੱਤੇ ਸੈਨੀਟਾਈਜ਼ਰ ਤੇ ਮਾਸਕ ਬਣਾਉਣ ਦੀਆਂ ਗੱਲਾਂ ਜਿਹੜੀਆਂ ਆ ਉਹ ਹੋਈਆਂ ਸੀ। ਉਹ ਵੱਖ-ਵੱਖ ਕੰਪਨੀਜ਼ ਨੇ, ਗੱਡੀਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਵੀ ਮਾਸਕ, ਸੈਨੀਟਾਈਜ਼ਰ ਇੱਦਾਂ ਦੀਆਂ ਚੀਜ਼ਾਂ ਉਹ ਬਣਾਉਣੀਆਂ ਸ਼ੁਰੂ ਕੀਤੀਆਂ ਸੀ। 1950 ਦੇ ਵਿੱਚ ਡਿਫੈਂਸ ਪ੍ਰੋਡਕਸ਼ਨ ਐਕਟ ਜਿਹੜਾ ਆ ਉਹ ਕਾਨੂੰਨ ਲਿਆਂਦਾ ਗਿਆ ਸੀ, ਜਿਸ ਦੇ ਵਿੱਚ ਫੈਡਰਲ ਸਰਕਾਰ ਨੂੰ ਡਾਇਰੈਕਟ ਮੈਨੂਫੈਕਚਰਿੰਗ ਪ੍ਰੋਡਕਸ਼ਨ ਨੈਸ਼ਨਲ ਡਿਫੈਂਸ ਦੇ ਲਈ ਵਰਤਣ ਦੇ ਲਈ ਉਸ ਨੂੰ ਚਾਲੂ ਕਰ ਦਿੱਤਾ ਜੀ, ਜਾਂਦਾ ਸੀਗਾ। ਸੋ ਅੱਜ ਇਹਨਾਂ ਨੇ HHS ਨੂੰ ਇਹ ਚਿੱਠੀ ਲਿਖ ਕੇ ਰਾਸ਼ਟਰਪਤੀ ਬਾਈਡਨ ਹੋਣਾ ਨੇ ਇਹ ਕਿਹਾ ਆ ਵੀ ਬੇਬੀ ਫਾਰਮੂਲਾ ਵੱਧ ਤੋਂ ਵੱਧ ਵੱਡੀ ਮਾਤਰਾ 'ਚ ਜਲਦੀ ਬਣਾਇਆ ਜਾਵੇ ਤਾਂ ਜੋ ਸ਼ੈਲਫਾਂ ਤੱਕ ਪਹੁੰਚੇ, ਕਿਉਂਕਿ ਨਹੀਂ ਤਾਂ ਨਿਆਣਿਆਂ ਦੇ ਭੁੱਖੇ ਮਰਨ ਦਾ ਖਤਰਾ ਵੀ ਜਿਹੜਾ ਉਹ ਇਸ ਟਾਈਮ ਬਣਿਆ ਪਿਆ ਆ। FDA ਨੂੰ ਵਾਧੂ ਫੰਡਿੰਗ ਦੇਣ ਦੇ ਲਈ ਅੱਜ ਹਾਊਸ ਦੇ ਵਿੱਚ ਕਹਿੰਦੇ ਆ ਕਪਲ ਆਫ ਬਿਲਸ ਆਏ ਨੇ ਤੇ ਉਸ ਦੇ ਨਾਲ ਉਹਨਾਂ ਨੂੰ ਵੱਧ ਇੰਪਲੋਈਜ਼ ਹਾਇਰ ਕਰਕੇ ਤੇ ਇਸ ਦੀ ਰੈਗੂਲੇਸ਼ਨ ਨੂੰ ਪੂਰੀਆਂ ਕਰਨ ਦੇ ਲਈ, ਪ੍ਰੋਸੈਸ ਨੂੰ ਪੂਰਾ ਕਰਨ ਦੇ ਲਈ, ਜਿਹੜੀ ਜਲਦੀ ਕਰਨ ਦੇ ਲਈ ਮਦਦ ਮਿਲੇਗੀ। ਜੀ। ਪਿਛਲੇ ਹਫ਼ਤੇ ਐਡਮਿਨਿਸਟ੍ਰੇਸ਼ਨ ਨੇ ਅਨਾਉਂਸ ਕੀਤਾ ਸੀ ਵੀ ਉਹ ਇੰਪੋਰਟ ਕਰਨ ਦੇ ਲਈ ਵੀ ਹੋਰ ਮੁਲਕਾਂ ਤੋਂ ਉਹ ਕੰਡੀਸ਼ਨਸ ਨੂੰ ਘਟਾਉਣ ਜਾ ਰਹੇ ਹੈਗੇ ਆ। ਹਾਲਤ ਇੱਥੇ ਤੱਕ ਪਹੁੰਚੀ ਹੋਈ ਆ। ਪਹਿਲਾਂ ਜਦੋਂ ਕਿਸੇ ਬੀਬੀ ਦੇ ਬੱਚਾ ਹੁੰਦਾ ਸੀ ਤੇ ਜਿਹੜੇ ਹਸਪੀਟਲ ਵਾਲੇ ਆ, ਚਾਹੇ ਕਾਈਜ਼ਰ ਆ ਜਾਂ ਹੋਰ, ਕਈ ਵਾਰ 6 ਹਫ਼ਤਿਆਂ ਦਾ ਬੇਬੀ ਫਾਰਮੂਲਾ ਉਹ ਪਹਿਲੇ ਫ੍ਰੀ ਦਿੰਦੇ ਸੀ ਨਾਲ। ਹੁਣ ਉਹਨਾਂ ਨੇ ਚਿੱਠੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਜੋ ਭੈਣਾਂ ਪ੍ਰੈਗਨੈਂਟ ਆ, ਜਿਨ੍ਹਾਂ ਦੇ ਬੇਬੀ ਹੋਣੇ ਆ, ਵੀ ਤੁਸੀਂ ਆਪ ਹੀ ਪ੍ਰਬੰਧ ਕਰੋ। ਤੇ ਹੁਣ ਇੱਥੋਂ ਮਿਲ ਨਹੀਂ ਰਹੇ। ਲੋਕ ਕੈਨੇਡਾ ਤੋਂ, ਜੇ ਉਹ USA ਦੇ ਵਿੱਚ 6 ਛੋਟੇ ਪੈਕ ਵਾਲਾ ਬੇਬੀ ਫਾਰਮੂਲਾ ਇੱਥੇ $25 ਦਾ ਮਿਲਦਾ ਸੀ, ਉਹ ਕੈਨੇਡਾ ਤੋਂ 45 ਤੋਂ ਲੈ ਕੇ $50 ਦੇ ਵਿੱਚ ਮੰਗਾ ਰਹੇ ਆ, ਕਿਉਂਕਿ ਸ਼ਿਪਿੰਗ ਕਾਸਟ ਬਹੁਤ ਜ਼ਿਆਦਾ ਹੈਗੀ ਆ। ਅਗਲੀ ਖਬਰ ਵਿੱਚ ਚਲੀਏ, ਇੱਕ ਗੁੱਡ ਨਿਊਜ਼ ਆ ਰਹੀ ਹੈ। ਕੈਲੀਫੋਰਨੀਆ ਦੇ ਗਵਰਨਰ ਨੇ ਕੈਲੀਫੋਰਨੀਆ ਦੇ ਸਕੂਲਸ ਵਾਸਤੇ $128.3 ਬਿਲੀਅਨ ਨਵਾਂ ਜਿਹੜਾ ਬਜਟ ਪ੍ਰਪੋਜ਼ਲ ਆ ਉਹਦੇ ਵਿੱਚ ਰੱਖਿਆ ਆ। ਗਵਰਨਰ ਗੈਬਨ ਨਿਊਸਮ ਨੇ ਕਿਹਾ ਕਿ ਇੰਨਾ ਅਮਾਉਂਟ ਕੈਲੀਫੋਰਨੀਆ ਦੀ ਹਿਸਟਰੀ ਦੇ ਵਿੱਚ ਕਦੇ ਵੀ ਨਹੀਂ ਹੋਇਆ। ਇਹਦਾ ਮਤਲਬ ਇਹ ਆ ਕਿ ਹਰ ਇੱਕ ਸਟੂਡੈਂਟ ਦੇ ਉੱਤੇ $22,850 ਹਰ ਸਾਲ ਕੈਲੀਫੋਰਨੀਆ ਦੀ ਸਰਕਾਰ ਖਰਚੂਗੀ। ਇੱਕ ਬਹੁਤ ਵੱਡੀ ਪ੍ਰੋਬਲਮ ਇਹ ਆ ਵੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਐਨਰੋਲਮੈਂਟ ਘਟ ਗਈ ਹੈਗੀ ਆ, ਖਾਸ ਕਰਕੇ ਸਦਰਨ ਕੈਲੀਫੋਰਨੀਆ, ਲਾਸ ਐਂਜਲਸ ਯੂਨੀਫਾਈਡ ਸਕੂਲ ਡਿਸਟ੍ਰਿਕਟ 'ਚ ਬਹੁਤ ਵੱਡੀ ਗਿਣਤੀ 'ਚ ਪਿਛਲੇ 2 ਸਾਲਾਂ ਦੇ ਦੌਰਾਨ ਬੱਚਿਆਂ ਦੀ ਐਨਰੋਲਮੈਂਟ ਘਟੀ ਹੈਗੀ ਆ। ਪਰ ਕੈਲੀਫੋਰਨੀਆ ਦਾ ਬਜਟ $97.5 ਬਿਲੀਅਨ ਸਰਪਲਸ ਹੈਗਾ। ਸੋ ਇਸ ਕਰਕੇ ਸਕੂਲਸ ਦੇ ਉੱਤੇ ਪੈਸੇ ਸਪੈਂਡ ਕਰਨ ਦੇ ਲਈ ਇਹ ਗਵਰਨਮੈਂਟ ਨੇ ਵਧੀਆ ਸਟੈਪ ਚੁੱਕਿਆ ਹੈਗਾ। ਜੀ ਬਿਲਕੁਲ। ਸੋ $128 ਬਿਲੀਅਨ ਐਜੂਕੇਸ਼ਨ ਦੇ ਲਈ ਹੋਊਗਾ। ਕਹਿੰਦੇ ਵੀ ਮੈਂਟਲ ਹੈਲਥ, ਰਿਕਰੂਟਮੈਂਟ ਤੇ ਰਿਟੈਂਸ਼ਨ ਆਫ ਟੀਚਰਸ ਦੇ ਉੱਤੇ ਖਾਸ ਕਰਕੇ ਜ਼ੋਰ ਜਿਹੜਾ ਉਹ ਲਾਇਆ ਜਾਵੇਗਾ। ਤੇ ਕਹਿੰਦੇ ਵੀ ਨਿਆਣਿਆਂ ਨੂੰ ਹੀਲ ਕਰਨ ਦੇ ਲਈ ਤੇ ਰਿਕਵਰ ਕਰਨ ਦੇ ਲਈ ਜਿਹੜੇ 2 ਪਿਛਲੇ ਸਾਲਾਂ ਦੇ ਵਿੱਚ ਚੈਲੰਜਸ ਆਏ ਆ ਕੋਵਿਡ ਦੇ ਕਰਕੇ, ਉਸ ਦੇ ਲਈ ਜਿਹੜੇ ਵੱਖ-ਵੱਖ ਪ੍ਰੋਗਰਾਮਸ ਜਿਹੜੇ ਆ ਉਹ ਬਣਾਏ ਜਾਣਗੇ। ਲਿਟਰੇਸੀ ਸਟ੍ਰੈਟਜੀਜ਼ ਜਿਹੜੀਆਂ ਉਹ ਬਣਾਈਆਂ ਜਾਣਗੀਆਂ, ਕਿਉਂਕਿ ਨਿਆਣਿਆਂ ਦੀ ਪੜ੍ਹਾਈ ਕਹਿੰਦੇ ਬਹੁਤ ਜ਼ਿਆਦਾ ਪਿੱਛੇ ਪੈ ਗਈ ਸਕੂਲ ਦੇ ਵਿੱਚ ਨਾ ਜਾਣ ਕਰਕੇ। ਸੋ ਕਹਿੰਦੇ ਵੀ ਜਿਹੜੇ ਕੈਲੀਫੋਰਨੀਆ ਸਕੂਲ ਬੋਰਡ ਐਸੋਸੀਏਸ਼ਨ ਦੇ ਲੀਡਰ ਆ, ਉਹਨਾਂ ਨੇ ਚਲੋ ਕਹਿੰਦੇ ਵੀ ਚਲੋ ਠੀਕ ਆ ਇਹ ਕੀਤਾ, ਪਰ ਕਹਿੰਦੇ ਇਸ ਤੋਂ ਵੀ ਵੱਧ ਕੀਤਾ ਜਾ ਸਕਦਾ ਸੀਗਾ। ਸੋ ਕਹਿੰਦੇ ਵੀ ਇਹ ਮਨੀ ਕਿੱਦਾਂ ਫੰਡ ਹੋਣੀ ਹੈ, $128 ਬਿਲੀਅਨ ਆ ਕਿੱਥੋਂ ਰਿਹਾ ਆ।
ਇਸ ਦੇ ਵਿੱਚੋਂ $8 ਬਿਲੀਅਨ ਫਲੈਕਸੀਬਲ ਬਲੌਕ ਗ੍ਰਾਂਟ ਦੇ ਤਹਿਤ 2.1 ਬਿਲੀਅਨ ਜਿਹੜਾ ਡਿਕਲਾਈਨਿੰਗ ਐਨਰੋਲਮੈਂਟ ਹੋ ਰਹੀ ਆ ਉਸ ਦੇ ਉੱਤੇ ਲਾਇਆ ਜਾਊਗਾ। ਕਿੱਥੇ ਕਿੱਥੇ ਜਿਹੜਾ ਇਹਨਾਂ ਨੇ ਜਿਹੜਾ ਉਹ ਫੰਡ ਕਰਨਾ ਆ। 2.1 ਬਿਲੀਅਨ ਜਿਹੜੇ ਸਟੇਟ ਵਾਈਡ ਲੋਕਲ ਫੰਡਿੰਗ ਕੰਟਰੋਲ ਫੰਡਿੰਗ ਫਾਰਮੂਲਾ, ਇਸ ਦੇ ਵਿੱਚ K to 12 ਸਕੂਲ ਜਿਹੜੇ ਆ ਉਹਨਾਂ ਉੱਤੇ ਆਊਗਾ। ਕਾਸਟ ਆਫ ਲਿਵਿੰਗ ਦੀ ਐਡਜਸਟਮੈਂਟ ਜਿਹੜਾ ਉਹ ਕਰਕੇ ਫੈਸਿਲਿਟੀਜ਼ ਦੇ ਉੱਤੇ ਤਕਰੀਬਨ $2 ਬਿਲੀਅਨ, ਕਮਿਊਨਿਟੀ ਸਕੂਲਸ ਦੇ ਉੱਤੇ $1.5 ਬਿਲੀਅਨ, ਯੂਨੀਵਰਸਲ ਸਕੂਲ ਮੀਲਸ ਦੇ ਲਈ $612 ਮਿਲੀਅਨ, 612 ਮਿਲੀਅਨ ਡਾਲਰ ਜਿਹੜੇ ਇਹਨਾਂ ਨੇ ਇਸ ਦੇ ਵਿੱਚ ਰੱਖੇ ਆ। ਰੈਜ਼ੀਡੈਂਸੀਜ਼, ਲਰਨਿੰਗ ਪ੍ਰੋਗਰਾਮ, ਸਕੂਲ ਕਾਉਂਸਲਰਸ, ਟੀਚਰਸ ਦੇ ਲਈ $500 ਮਿਲੀਅਨ, ਸਟੈਮ ਪ੍ਰੋਫੈਸ਼ਨਲ ਡਿਵੈਲਪਮੈਂਟ ਜਿਹੜੇ ਆਪਾਂ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥਮੈਟਿਕਸ ਇਸ ਦੇ ਲਈ $385 ਮਿਲੀਅਨ, ਤੇ ਆਰਟਸ ਐਂਡ ਮਿਊਜ਼ਿਕ ਵਾਲਿਆਂ ਦੇ ਲਈ $63 ਮਿਲੀਅਨ ਜਿਹੜੇ ਇਸ ਦੇ ਵਿੱਚ ਰੱਖੇ ਆ। ਡੇ ਸਕੂਲ ਤੇ ਸਮਰ ਸਕੂਲ ਨੂੰ ਐਕਸਪੈਂਡ ਕਰਨ ਦੇ ਲਈ $603 ਮਿਲੀਅਨ ਇਸ ਦੇ ਵਿੱਚੋਂ ਇਹ ਜਾਵੇਗਾ। ਚਲੋ ਚੰਗੀ ਗੱਲ ਆ। ਸੋ ਪਬਲਿਕ ਸਕੂਲਸ ਬੈਟਰ ਕਰਨ, ਇਹ ਹਰ ਇੱਕ ਦੀ ਜਿਹੜੀ ਉਹ ਇੱਛਾ ਆ। ਸੋ ਹੋਪਫੁਲੀ ਇਹ ਜਿਹੜੇ $128 ਮਿਲੀਅਨ ਇਹਨਾਂ ਨੇ ਰੱਖੇ ਆ, ਇਸ ਦੇ ਨਾਲ ਜ਼ਰੂਰ ਫਰਕ ਪਵੇ। ਅਗਲੀ ਖਬਰ ਕੈਲੀਫੋਰਨੀਆ ਦੇ ਵਿੱਚ ਬੇ ਏਰੀਏ ਤੋਂ ਬਿਨਾਂ ਸੈਂਟਰਲ ਵੈਲੀ ਦੇ ਕਾਫੀ ਏਰੀਏ ਸੈਕਰਾਮੈਂਟੋ ਤੋਂ ਲੈ ਕੇ ਉੱਥੇ ਰੈੱਡ ਫਲੈਗ ਵਾਰਨਿੰਗ ਇਸ਼ੂ ਕੀਤੀ ਗਈ ਆ। ਵੀਰਵਾਰ ਮਈ 19 ਨੂੰ ਤੇ ਸ਼ੁੱਕਰਵਾਰ 20 ਨੂੰ 2 ਦਿਨ ਰੈਡਿੰਗ, ਚੀਕੋ, ਯੂਬਾ ਸਿਟੀ, ਸੈਕਰਾਮੈਂਟੋ, ਸਟਾਕਟਨ, ਮੋਡੈਸਟੋ ਇਹ ਸਾਰੇ ਏਰੀਏ ਦੇ ਵਿੱਚ ਵਾਰਨਿੰਗ ਇਸ਼ੂ ਕੀਤੀ ਗਈ ਆ। ਹਿਊਮਿਡਿਟੀ ਬਹੁਤ ਘੱਟ ਆ, ਕਹਿੰਦੇ ਪਈ 5 ਤੋਂ 12% ਹੈਗੀ ਆ। ਹਵਾਵਾਂ ਬਹੁਤ ਤੇਜ਼ ਚੱਲਣਗੀਆਂ, 15 ਤੋਂ ਲੈ ਕੇ 30 ਮੀਲਸ ਪਰ ਆਵਰ। ਗਸਟੀ ਵਿੰਡਸ 35 ਤੋਂ ਲੈ ਕੇ 45 ਮਾਈਲਸ ਪਰ ਆਵਰ ਦੇ ਹਿਸਾਬ ਨਾਲ। ਅੱਗ ਲੱਗਣ ਦੇ ਬਹੁਤ ਜ਼ਿਆਦਾ ਚਾਂਸ ਆ, ਤੇ ਕਹਿੰਦੇ ਪਈ ਜੇ ਅੱਗ ਲੱਗੂ ਵੀ ਤੇ ਉਹ ਬਹੁਤ ਜਲਦੀ ਸਪਰੈਡ ਹੋ ਸਕਦੀ ਆ, ਕਿਉਂਕਿ ਹਵਾਵਾਂ ਬਹੁਤ ਤੇਜ਼ ਹੋਊਗੀਆਂ, ਹਿਊਮਿਡਿਟੀ ਜਿਹੜੀ ਆ ਘੱਟ ਆ। ਬੇ ਏਰੀਏ ਨੂੰ ਇਸ ਇਨਵੋਲਵ ਨਹੀਂ ਕੀਤਾ ਗਿਆ, ਕਿਉਂਕਿ ਬੇ ਏਰੀਏ 'ਚ ਹਜੇ ਵੀ ਜਿਹੜੀ ਹਿਊਮਿਡਿਟੀ ਆ ਉਹ ਕਾਫੀ ਹੈਗੀ ਆ। ਜੀ ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਸਮਾਪਤੀ ਵੱਲ ਨੂੰ ਜਿਹੜਾ ਹੈਗਾ ਆ, ਤੇ ਜਾਣ ਤੋਂ ਪਹਿਲਾਂ ਆਪਾਂ ਦੱਸਦੇ ਜਾਈਏ ਵੱਖ-ਵੱਖ ਜਿਹੜੀਆਂ ਰਿਪੋਰਟਸ, ਵੱਖ-ਵੱਖ ਪੰਜਾਬੀ ਰੇਡੀਓ USA ਦੇ ਪ੍ਰੋਗਰਾਮਸ ਆ, ਤੁਸੀਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਦੇ ਨਾਲ YouTube ਦੇ ਉੱਤੇ ਦੇਖ ਸਕਦੇ ਆ। ਵੱਧ ਤੋਂ ਵੱਧ ਆਪਣੇ ਦੋਸਤਾਂ, ਮਿੱਤਰਾਂ ਨੂੰ, ਰਿਸ਼ਤੇਦਾਰਾਂ ਨੂੰ ਪੰਜਾਬੀ ਰੇਡੀਓ USA ਦੇ ਨਾਲ ਸੋਸ਼ਲ ਮੀਡੀਆ ਚੈਨਲਸ ਦੇ ਨਾਲ ਜਿਹੜਾ ਆ ਤੁਸੀਂ ਜੋੜੋ, ਤਾਂ ਜੋ ਵੱਖ-ਵੱਖ ਪ੍ਰੋਗਰਾਮਾਂ ਨੂੰ ਤੁਸੀਂ ਉਹ ਜੁੜਦੇ ਰਹੋ। ਤੇ ਆਪਾਂ ਵੱਧ ਤੋਂ ਵੱਧ ਤੁਹਾਨੂੰ ਇਨਫੋਰਮੇਸ਼ਨ ਦੇਣ ਦੀ ਇਸ ਦੇ ਤਹਿਤ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਸੋ ਆਉਣ ਵਾਲੇ ਦਿਨਾਂ 'ਚ ਜਲਦੀ ਇੱਕ ਨਵੀਂ ਰਿਪੋਰਟ ਕਰਮਨ ਦੇ ਵਿੱਚ ਲਾਇਬ੍ਰੇਰੀ, ਜਿੱਥੇ ਪੰਜਾਬੀ ਮਟੀਰੀਅਲ ਪਿਆ ਆ, ਪੰਜਾਬੀ ਕਿਤਾਬਾਂ ਪਈਆਂ ਆ, ਉਹ ਆਵੇਗੀ। ਤੇ ਬਾਕੀ ਜਿਹੜਾ ਹਰਜੋਤ ਸਿੰਘ ਜੀ, ਅੱਜ ਟਰਾਈ ਹੋਵੇਗੀ ਨੈਨਦੀਪ ਸਿੰਘ, ਜਿਨ੍ਹਾਂ ਨੂੰ ਜੇਮਸ ਅਨਵਾਈਨ ਫਾਊਂਡੇਸ਼ਨ ਅਵਾਰਡ, ਲੀਡਰਸ਼ਿਪ ਅਵਾਰਡ ਮਿਲਿਆ ਆ, ਉਹਨਾਂ ਦੀ ਇੰਟਰਵਿਊ ਤੁਹਾਡੇ ਤੱਕ ਜਿਹੜੀ ਉਹ ਸ਼ਾਮ ਨੂੰ ਪਹੁੰਚਾਈ ਜਾਵੇ। ਸੋ ਉਹ ਵੀ ਜਿਹੜੀ ਜ਼ਰੂਰ ਆ ਤੁਸੀਂ ਸੁਣਨਾ ਨਾ ਭੁੱਲਿਓ। ਤੇ ਨਾਲ ਹੀ ਦੱਸ ਜਾਈਏ, ਜਸਵੰਤ ਸਿੰਘ ਖਾਲੜਾ ਪਾਰਕ ਦੇ ਵਿੱਚ ਜਿਹੜਾ ਖਾਲੜਾ ਉਹਨਾਂ ਦਾ ਤੇ ਹੋਰ ਜਿਹੜੇ ਮਨੁੱਖੀ ਅਧਿਕਾਰਾਂ ਦੇ ਰੌਸ਼ਨ ਚਿਰਾਗ ਨੇ, ਉਹਨਾਂ ਦੇ ਜਿਹੜੇ ਮਿਊਰਲ ਬਣਾਏ ਆ, ਉਸ ਦੀ ਘੁੰਡ ਚੁਕਾਈ ਤੇ ਲੋਕ ਸਮਰਪਿਤ ਜਿਹੜਾ ਉਹ ਕੀਤਾ ਜਾਊਗਾ। ਇਸ ਜਸਵੰਤ ਸਿੰਘ ਖਾਲੜਾ ਪਾਰਕ ਦੇ ਵਿੱਚ ਬਲਾਕ ਪਾਰਟੀ ਕਮਿਊਨਿਟੀ ਜਿਹੜੀ ਇਕੱਠੀ ਹੋ ਕੇ ਉਸ ਚੀਜ਼ ਨੂੰ ਕਹਿੰਦੇ ਆ ਵੀ ਕਰੇਗੀ। ਸੋ ਉਸ ਨੂੰ ਇੰਜੋਏ ਕਰਨਗੇ, ਤੇ ਪਹੁੰਚਣਾ ਆ ਕਹਿੰਦੇ ਵੀ ਵੱਧ ਤੋਂ ਵੱਧ 22 ਤਰੀਕ ਨੂੰ ਸ਼ਾਮ ਨੂੰ 3 ਤੋਂ 8 ਵਜੇ ਤੱਕ। ਸੋ ਇੱਥੇ ਵੱਖ-ਵੱਖ ਲੋਕ ਜਿਹੜੇ ਆ ਪਹੁੰਚ ਰਹੇ ਆ। ਜਸਵੰਤ ਸਿੰਘ ਖਾਲੜਾ ਹੁਣਾਂ ਦੀ ਜਿਹੜੀ ਬੇਟੀ ਆ, ਉਹ ਵੀ ਇਸ ਮੌਕੇ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਨਗੇ। 22 ਤਰੀਕ ਨੂੰ ਜਸਵੰਤ ਸਿੰਘ ਖਾਲੜਾ ਪਾਰਕ ਦੇ ਵਿੱਚ ਦੁਪਹਿਰੇ 3 ਤੋਂ ਰਾਤ 8 ਵਜੇ ਤੱਕ। ਜੀ, ਇਸੇ ਤਰ੍ਹਾਂ $1 ਦੀ ਕੀਮਤ ਇੰਡੀਆ ਦੇ 77 ਰੁਪਏ ਤੇ 82 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ $1 ਤੇ 29 ਸੈਂਟ ਦੇ ਬਰਾਬਰ ਰਹੀ ਹੈ। ਜੀ, ਜਾਣ ਤੋਂ ਪਹਿਲਾਂ ਜੇ ਆંકੜੇ ਵੀ ਤੁਹਾਨੂੰ ਸਟਾਕ ਮਾਰਕੀਟ ਦੇ ਸਾਰੇ ਐਗਜ਼ੈਕਟਲੀ ਦੱਸਦੇ ਚਾਹੀਏ। ਅੱਜ ਡਾਓ ਜੋਨਸ 3.5% ਡਿੱਗਾ, 1100 ਤੇ 65 ਪੁਆਇੰਟ, 31,490 ਤੇ ਬੰਦ ਹੋਇਆ। S&P 4% ਡਿੱਗਾ, 100 ਤੇ 65 ਪੁਆਇੰਟ, 3900 ਤੇ 24 ਤੇ ਬੰਦ ਹੋਇਆ। ਨੈਸਡੈਕ 0.5% ਡਿੱਗਾ, 500 ਤੇ 66 ਪੁਆਇੰਟ, 11,418 ਤੇ ਬੰਦ ਹੋਇਆ। ਸੋਨੇ ਦਾ ਭਾਅ $1,813 ਪ੍ਰਤੀ ਆਉਂਸ ਰਿਹਾ। ਕੱਚੇ ਤੇਲ ਦੀ ਕੀਮਤ $109 ਪ੍ਰਤੀ ਬੈਰਲ ਜਿਹੜੀ ਆ ਉਹ ਚੱਲ ਰਹੀ ਆ, ਤੇ 10 ਈਅਰ ਯੀਲਡ 2.89% ਦੇ ਉੱਤੇ, ਤੇ ਬਿਟਕੋਇਨ
$28,886 ਦੇ ਬਰਾਬਰ। ਜੀ। ਸੋ ਹੁਣ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮਵੀਰ ਸਿੰਘ ਨੂੰ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨੀ ਕੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। USA